ਅੱਗੇ ਚੱਲਦੇ ਹੈਗੇ ਆਪਾਂ ਜਿਹੜੇ ਕਹਿੰਦੇ ਸੀਗੇ ਪੱਥਰੀ ਵਾਸਤੇ ਪੁੱਛਦੇ ਸੀਗੇ, ਪਿੱਤੇ ਦੀ ਪੱਥਰੀ ਵਾਸਤੇ ਉਹ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚ ਨਿੰਮ ਦੇ ਪੱਤੇ ਤੇ ਆੜੂ ਦੇ ਪੱਤੇ, ਜਿਹੜੀ ਪਿੱਛ ਹੁੰਦੀ ਹੈ ਉਹਦਾ ਦਰਖਤ ਦੇ ਪੱਤੇ ਲੈ ਕੇ ਉਹਨਾਂ ਨੂੰ ਪੀ ਕੇ ਬਰਾਬਰ ਛੋਟੀ ਛੋਟੀ ਗੋਲੀਆਂ ਜਿਹੀਆਂ ਬਣਾ ਲਓ। ਇਸ ਤਰ੍ਹਾਂ ਨੇ ਮੋਠ ਦੇ ਦਾਣੇ ਜਿੰਨੀਆਂ ਗੋਲੀਆਂ ਬਣਾਉਣੀਆਂ ਹੈਗੀਆਂ ਤੁਸੀਂ, ਉਹ 2 ਗੋਲੀਆਂ ਰੋਜ਼ ਤੁਸੀਂ ਕਾਂਜੀ ਦੇ ਨਾਲ ਲੈਣੀ ਹੈਗੀ, ਗਾਜਰਾਂ ਦੀ ਕਾਂਜੀ ਪਾ ਕੇ ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਆਪਣੇ ਤੁਸੀਂ ਲੈ ਸਕਦੇ ਹੈਗੇ ਸੁਹੰਜਣੇ ਦੀ ਜੜ ਦਾ ਛਿਲਕਾ, ਉਹ ਕੁੱਟ ਕੇ ਤੁਸੀਂ ਆਪਣੇ ਉਹਦੀਆਂ ਵੀ ਛੋਲਿਆਂ ਦੇ ਦਾਣੇ ਜਿੰਨੀਆਂ ਗੋਲੀਆਂ ਬਣਾ ਲੈਣੀਆਂ ਹੈਗੀਆਂ। ਉਹ ਦੋ ਗੋਲੀਆਂ ਤੁਸੀਂ ਤਾਜ਼ੇ ਪਾਣੀ ਨਾਲ ਤੁਸੀਂ ਆਪਣੇ ਲੈਣੀਆਂ ਹੈਗੀਆਂ। ਫਿਰ ਤੁਸੀਂ ਲੈ ਸਕਦੇ ਹੈਗੇ ਸੰਨ ਦੇ ਬੀਜ ਲੈ ਸਕਦੇ ਹੈਗੇ ਤੁਸੀਂ, ਉਹਨਾਂ ਨੂੰ ਪੀ ਕੇ ਤੁਸੀਂ ਆਪਣੇ ਮੋਠ ਦੇ ਦਾਣੇ ਜਿੰਨੀਆਂ ਗੋਲੀਆਂ ਬਣਾ ਲੈਣੀਆਂ ਹੈਗੀਆਂ। 2 ਗੋਲੀਆਂ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣੀਆਂ ਹੈਗੀਆਂ 7 ਦਿਨ, ਇਹਦੇ ਨਾਲ ਵੀ ਨਿਕਲ ਜਾਂਦੀ ਪੱਥਰੀ। ਫਿਰ ਨਹੀਂ ਤਾਂ ਪਖੜਾ ਜਿਹੜਾ ਹੁੰਦਾ ਉਹ ਤੁਸੀਂ ਆਪਣੇ ਛੋਲੇ ਦੇ ਦਾਣੇ ਜਿੰਨੀਆਂ ਗੋਲੀਆਂ ਬਣਾ ਲਓ, ਉਹਦੀਆਂ 2 ਗੋਲੀਆਂ ਇਹ ਵੀ ਕਾਂਜੀ ਨਾਲ ਲੈਣੀਆਂ ਤੁਸੀਂ, ਗਾਜਰਾਂ ਦੀ ਕਾਂਜੀ ਨਾਲ। ਫਿਰ ਜੇ ਕੋਈ ਹੈਗਾ ਆਪਣੇ ਪੰਜਾਬ 'ਚ ਤਾਂ ਉਹਦੀ ਖਟਕਲ ਦੀ ਜੜ ਦਾ ਚੂਰਨ ਉੱਥੇ ਤੇ ਲੈ ਲਓ ਜੀ, ਉਹ ਤੁਸੀਂ ਆਪਣੇ ਪੰਸਾਰੀ ਤੋਂ ਮਿਲ ਜੂਗਾ ਤੁਹਾਨੂੰ। ਉਹ ਬੱਕਰੀ ਦੇ ਦੁੱਧ ਨਾਲ ਲੈਣਾ ਹੈਗਾ ਤੁਸੀਂ ਆਪਣੇ ਅੱਧਾ ਕੁ ਚਮਚਾ। ਇਹ ਸਾਰੇ ਆਪਣੇ ਪਿੱਤੇ ਦੀ ਪੱਥਰੀ ਦੇ ਇਲਾਜ ਹੈਗੇ। ਤੇ ਇੱਕ ਇਲਾਜ ਤੁਹਾਨੂੰ ਰੁਲ ਗਿਆ ਮੇਰਾ, ਚਲੋ ਇਹਨਾਂ ਤੇ ਦੇਖ ਲਓ ਯੂਜ਼ ਕਰਕੇ। ਅੱਗੇ ਚੱਲਦੇ ਆ ਜਿਹੜੇ ਕਹਿੰਦੇ ਸੀਗੇ ਲੂਜ਼ ਮੋਸ਼ਨ ਲੱਗੇ ਹੋਏ ਹੈਗੇ, ਉਹ ਤਾਂ ਤੁਸੀਂ ਅਨਾਜ ਦੇ ਛਿਲਕੇ ਆਪਣੇ ਪੀ ਕੇ 1 ਚਮਚਾ ਉਹ ਲੈ ਕਰੋ ਤੁਸੀਂ, ਉਹ ਠੀਕ ਹੈਗੀ। ਫਿਰ ਨਹੀਂ ਤਾਂ 1 ਚਮਚਾ ਸੁੰਢ ਦਾ ਤੁਸੀਂ ਪਾਣੀ ਵਿੱਚ ਉਬਾਲ ਕੇ ਉਹ ਪੀ ਸਕਦੇ ਹੈਗੇ। ਫਿਰ ਦੁੱਧ ਗਰਮ ਕਰਕੇ ਆਪਣੇ ਨਿੰਬੂ ਨੂੰ ਜੋੜ ਕੇ ਤੁਸੀਂ ਉਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਨਹੀਂ ਤਾਂ ਅਨਾਜ ਦਾਣਾ, ਸੌਂਫ, ਧਨੀਆ, ਜੀਰਾ, ਮਿਸ਼ਰੀ ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ। 2 ਚੁਟਕੀਆਂ ਨਹੀਂ ਦਾਲਚੀਨੀ ਦੇ ਪਾਊਡਰ ਦੀਆਂ, ਕੱਥੇ ਦੀਆਂ 2 ਕੱਥਾ ਜਿਹੜਾ ਹੁੰਦਾ ਪਾਨ ਲਗਾਉਣੇ ਵਾਲਾ, 2 ਚੁਟਕੀਆਂ ਉਹਦੀਆਂ ਪਾਣੀ ਦੇ ਵਿੱਚ ਜਾਂ ਪਾਣੀ ਨਾਲ ਤੁਸੀਂ ਸਵੇਰ, ਦੁਪਹਿਰ, ਸ਼ਾਮ 3 ਟਾਈਮ ਤੁਸੀਂ ਲੈਣੀਆਂ ਹੈਗੀਆਂ। ਇਹਦੇ ਵਾਸਤੇ ਲੂਜ਼ ਮੋਸ਼ਨ ਵਾਸਤੇ ਲੈ ਸਕਦੇ ਹੈ ਤੁਸੀਂ ਨਟਮੈਗ 20 ਗ੍ਰਾਮ ਲੈਣਾ ਹੈਗਾ, ਜਿਹਨੂੰ ਜੈਫਲ ਕਹਿੰਦੇ ਹੈਗੇ ਪੰਜਾਬੀ 'ਚ। ਸੁੰਡ ਲੈਣੀ ਹੈਗੀ 20 ਗ੍ਰਾਮ, ਅਜਵਾਇਣ ਲੈਣੀ ਹੈਗੀ 20 ਗ੍ਰਾਮ, ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਅੱਧਾ ਚਮਚਾ ਦੁਪਹਿਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਲੈ ਸਕਦੇ ਹੈਗੇ ਤੁਸੀਂ। ਜਿਹੜੇ ਕਹਿੰਦੇ ਸੀਗੇ ਉਹਨੇ ਐਗਜ਼ੀਮਾ ਜਾਂ ਹੋਇਆ ਵਾ ਹੈਗਾ, ਉਹ ਆਪਣੇ ਨਿੰਬੂ ਦਾ ਰਸ 1 ਚਮਚਾ, ਤੁਲਸੀ ਦਾ ਰਸ 1 ਚਮਚਾ ਇਹ ਮਿਕਸ ਕਰਕੇ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਾਸਤੇ ਗੰਧਕ 10 ਗ੍ਰਾਮ, ਸੁਹਾਗਾ 10 ਗ੍ਰਾਮ, ਰਾਲ 10 ਗ੍ਰਾਮ ਇਹ ਆਪਣੇ 3 ਚੀਜ਼ਾਂ ਬਰੀਕ ਕਰ ਲੈਣੀਆਂ। ਨਿੰਬੂ ਦਾ ਰਸ ਨਿਚੋੜ ਕੇ ਇਹਦੇ ਵਿੱਚ ਪੇਸਟ ਜਿਹਾ ਬਣਾ ਲੈਣਾ ਹੈਗਾ ਇਹਦਾ, ਉਹ ਆਪਣੇ ਲਗਾਓ ਤੁਸੀਂ, ਇਹਦੇ ਨਾਲ ਵੀ ਐਗਜ਼ੀਮਾ ਦੂਰ ਹੋ ਜਾਂਦਾ। ਫਿਰ ਨਹੀਂ ਤਾਂ ਤੁਸੀਂ ਹਾੜਾਂ ਜਿਹੜੀਆਂ ਹੁੰਦੀਆਂ ਅੱਧਾ ਚਮਚਾ ਤੁਸੀਂ ਹਾੜਾਂ ਦਾ ਚੂਰਨ ਸਵੇਰ ਨੂੰ, ਸ਼ਾਮ ਨੂੰ, ਅੱਧਾ ਚਮਚਾ ਸਵੇਰ ਨੂੰ ਖਾ ਲਿਆ, ਅੱਧਾ ਚਮਚਾ ਸ਼ਾਮ ਨੂੰ ਇਹ ਕਰੋ। ਇਹ ਵੀ ਉਹਨੇ ਫਰਕ ਪਾ ਦਿੰਦਾ ਜੀ ਆਪਣੇ ਸਕਿਨ ਦੀ ਪ੍ਰੋਬਲਮਾਂ ਨੂੰ, ਐਨ ਵਧੀਆ ਚੀਜ਼ ਹੈਗੀ ਇਹ। ਜਾਂ ਫਿਰ ਤੁਸੀਂ ਆਪਣੇ ਤ੍ਰਿਫਲਾ ਪਾਊਡਰ ਜਿਹੜਾ ਹੁੰਦਾ ਉਹ ਤੁਸੀਂ 1.5 ਚਮਚਾ, 1 ਚਮਚਾ ਸ਼ਹਿਦ 2 ਮਹੀਨੇ ਲਗਾਤਾਰ ਖਾਓ। ਇਹਦੇ ਨਾਲ ਵੀ ਆਪਣੇ ਤੁਹਾਡੀ ਸਕਿਨ ਕੋਈ ਜਿਹੜੀ ਪ੍ਰੋਬਲਮ ਹੁੰਦੀ ਉਹ ਠੀਕ ਹੋ ਜਾਂਦੀ ਜੀ।